ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਆ, ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਸਿੱਧੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ, ਉਸ ਟਾਈਮ ਖਬਰ ਆਈ ਸੀ ਭਈ ਮਡੇਰਾ ਜੋ ਕੈਲੀਫੋਰਨੀਆ ਦੇ ਵਿੱਚ ਸੈਂਟਰਲ ਵੈਲੀ ਟਾਊਨ ਹੈਗਾ, ਫ੍ਰੇਜ਼ਨੋ ਦੇ ਲਾਗੇ, ਉੱਥੇ 8 ਜਾਣਿਆਂ ਦੀ ਮੌਤ ਹੋਈ ਆ। 7 ਫਾਰਮ ਵਰਕਰਸ ਇੱਕ ਵੈਨ 'ਚ ਜਾ ਰਹੇ ਸੀ, 8 ਜਾ ਰਹੇ ਸੀ ਐਕਚੁਅਲੀ, ਇੱਕ ਪਿਕਅਪ ਆ ਰਿਹਾ ਸੀ ਤੇ ਪਿਕਅਪ ਦੇ ਡਰਾਈਵਰ ਦੇ ਨਾਲ ਹੈਡ ਔਨ ਕੋਲੀਜਨ ਐਕਸੀਡੈਂਟ ਹੋਇਆ ਹੈਗਾ। ਉਸ ਟਾਈਮ ਦੇ ਉੱਤੇ ਇੰਨੀ ਡਿਟੇਲਡ ਇਨਫੋਰਮੇਸ਼ਨ ਨਹੀਂ ਆਈ। ਹੁਣ ਜਿਹੜੀ ਇਨਫੋਰਮੇਸ਼ਨ ਆ ਰਹੀ ਆ ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਜਿੰਨੇ ਵੀ ਲੋਕ ਵੈਨ ਦੇ ਵਿੱਚ ਬੈਠੇ ਸੀ ਉਹਨਾਂ ਨੇ ਸੀਟ ਬੈਲਟ ਨਹੀਂ ਲਾਈਆਂ ਹੁੰਦੀਆਂ ਸੀ, ਤੇ ਜੇ ਸੀਟ ਬੈਲਟ ਲਾਈਆਂ ਹੁੰਦੀਆਂ ਤੇ ਬਹੁਤ ਜਾਣਿਆਂ ਨੇ ਬਚ ਜਾਣਾ ਸੀ। ਕਿਉਂਕਿ ਉਹ ਸੀਟ ਬੈਲਟ ਹੀ ਲਾਈਆਂ ਸੀਆਂ, ਇੱਕਦਮ ਜਿਹੜੇ ਆ ਉਹ ਬਾਹਰ ਵੈਨ ਤੋਂ ਡਿੱਗ ਪਏ। ਇਹ ਸਵੇਰੇ ਅੱਜ ਐਕਸੀਡੈਂਟ, ਬਹੁਤ ਹੀ ਦਰਦਨਾਕ ਐਕਸੀਡੈਂਟ 6:15 ਤੋਂ ਹੋਇਆ ਮਡੇਰਾ ਟਾਊਨ ਦੇ ਵਿੱਚ, ਜੋ ਕਿ 25 ਮੀਲ ਦੂਰ ਆ ਫ੍ਰਿਜ਼ਨੋ ਤੋਂ। ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਆਫੀਸਰ ਹਾਵੀਅਰ ਰੁਬਲਾਕਾਬਾ, ਇਹ ਉਹਨਾਂ ਨੇ ਦੱਸਿਆ ਇੱਕ ਫਾਰਮ ਵਰਕਰ ਵੈਨ ਦੇ ਵਿੱਚ ਪਿੱਛੇ ਜਿਹੜਾ ਬੈਠਾ ਸੀ ਉਹ ਸਰਵਾਈਵ ਕਰ ਗਿਆ, ਉਹ ਹਸਪਤਾਲ ਦੇ ਵਿੱਚ ਹੈਗਾ। 8 ਜਾਣਿਆਂ ਦੀ ਮੌਤ ਜਿਹੜੀ ਆ ਉਹ ਕਨਫਰਮ ਹੋ ਚੁੱਕੀ ਆ ਤੇ 2 ਫਾਰਮ ਵਰਕਰ ਸਿਰਫ ਸੀਟ ਬੈਲਟ ਲਾ ਰਹੇ ਸੀ। ਇਹ ਜੋ ਆਫੀਸਰ ਰੁਬਲਾਕਾਬਾ ਆ ਕਹਿੰਦੇ ਵੀ ਜੇ ਸੀਟ ਬੈਲਟ ਲਾਈਆਂ ਹੁੰਦੀਆਂ ਪਿਛਲੇ ਪੈਸੰਜਰਸ ਨੇ, ਉਹਨਾਂ ਨੇ ਪ੍ਰੋਬੇਬਲੀ ਕਹਿੰਦੇ ਉਹਨੀ ਸਰਵਾਈਵ ਕਰ ਜਾਣਾ ਸੀ। ਇੱਕ ਵਿਟਨੈਸ ਨੇ ਦੱਸਿਆ ਵੀ ਕਾਲੇ ਰੰਗ ਦਾ ਪਿਕਅਪ ਟਰੱਕ ਉਹ ਜੋ ਘੁੰਮਦਾ ਆਉਂਦਾ ਸੀਗਾ ਤੇ 2 ਲੇਨ ਇਹ ਹਾਈਵੇ ਆ, ਉੱਥੇ ਖੇਤਾਂ ਵਾਲਾ ਏਰੀਆ ਹੈਗਾ ਤੇ ਹੈਡ ਔਨ ਕੋਲੀਜਨ ਜਿਹੜਾ ਹੋ ਗਿਆ। ਇਹਦੇ ਵਿੱਚ ਅਲਕੋਹਲ ਜਾਂ ਡਰੱਗ ਦਾ ਕੋਈ ਫੈਕਟਰ ਸੀ, ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਫਾਰਮ ਵਰਕਰ ਵਿਚਾਰੇ ਜਿਹੜੇ ਸਵੇਰੇ ਕੰਮ ਤੇ ਜਾ ਰਹੇ ਉਹਨਾਂ ਨੇ ਕਿੱਥੇ ਅਲਕੋਹਲ ਪੀਤੀ ਹੋਣੀ ਆ। ਸੋ 5 ਕਿਲੋਮੀਟਰ ਦੂਰੇ ਹੀ ਸੀਗੇ ਜਿੱਥੇ ਉਹਨਾਂ ਨੇ ਪ੍ਰੂਨ ਕਰਨ ਜਾਣਾ ਸੀ, ਪ੍ਰੂਨਿੰਗ ਕਰਦੇ ਸੀ ਉਹ ਵਾਈਨ ਆਰਟ ਦੀ, ਜੋ ਫਾਇਰ ਵਾਕ ਦੇ ਵਿੱਚ ਹੈਗਾ। ਫਾਇਰ ਵਾਕ ਫਾਰਮਿੰਗ ਕਮਿਊਨਿਟੀ ਆ ਛੋਟੀ ਜੀ, ਜਿੱਥੇ ਬਹੁਤ ਅੰਗੂਰਾਂ ਦੇ ਬਾਗ ਹੈਗੇ ਆ, ਟਮਾਟਰਾਂ ਦੇ ਜਿਹੜੇ ਆ ਫੀਲਡ ਆ, ਗਾਰਲਿਕ ਦੇ ਫੀਲਡ ਹੈਗੇ ਆ, ਤੇ ਹੋਰ ਬਹੁਤ ਸਾਰੀਆਂ ਉੱਥੇ ਸਬਜ਼ੀਆਂ ਹੁੰਦੀਆਂ ਹੈਗੀਆਂ ਜੀ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਕੈਨੇਡਾ ਤੋਂ ਆ ਰਹੀ ਹੈ। ਬੜੀ ਦਰਦਨਾਕ ਖਬਰ ਹੈ ਤੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਖਬਰ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਲ 2022 ਦੇ ਵਿੱਚ ਆਪਣੀ ਪਤਨੀ ਦੀ ਘਰ ਦੇ ਵਿੱਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ 40 ਸਾਲਾ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਵਿੰਦਰ ਗਿੱਲ ਨੇ ਪਿਛਲੇ ਸਾਲ ਜੂਨ ਦੇ ਵਿੱਚ ਇਸ ਮਾਮਲੇ ਦੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ ਕਿ ਉਸਨੇ ਆਪਣੀ 40 ਸਾਲਾ ਪਤਨੀ ਹਰਪ੍ਰੀਤ ਕੌਰ ਗਿੱਲ ਦਾ ਕਤਲ ਕੀਤਾ ਸੀ। ਹਰਪ੍ਰੀਤ ਕੌਰ ਗਿੱਲ ਪੇਸ਼ੇ ਤੋਂ ਅਧਿਆਪਕਾ ਸਨ ਅਤੇ ਉਹ 3 ਬੱਚਿਆਂ ਦੀ ਮਾਂ ਸੀ। ਦੋਸ਼ੀ ਨੂੰ 10 ਸਾਲਾਂ ਦੇ ਲਈ ਬਿਨਾਂ ਪੈਰੋਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਇਸ ਖਬਰ ਦੀ ਜਦੋਂ 2022 ਦੇ ਵਿੱਚ ਉਹਨੇ ਇਸ ਵਹਿਸ਼ੀਆਨਾ ਕਾਰੇ ਨੂੰ ਅੰਜਾਮ ਦਿੱਤਾ ਸੀ, ਉਦੋਂ ਵੀ ਖਾਸੀ ਚਰਚਾ ਹੋਈ ਸੀ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਉਹ ਸ਼ਾਸਤਾ ਕਾਉਂਟੀ ਤੋਂ ਆ ਰਹੀ ਆ। ਸ਼ਾਸਤਾ ਦਾ ਜੋ ਏਰੀਆ ਆ
ਉੱਥੇ ਕਹਿੰਦੇ ਵੀ 2 ਬੱਚਿਆਂ ਦੀ ਮੌਤ ਹੋ ਗਈ ਜਦੋਂ ਇੱਕ ਹਿਲ ਸਾਈਡ ਦੇ ਉੱਤੇ ਕੋਲੈਪਸ ਹੋ ਗਿਆ। ਜਦੋਂ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਐਟਮੋਸਫੇਰਿਕ ਰਿਵਰ ਆਉਣ ਦੇ ਨਾਲ ਜੋ ਡੈਮ ਆ ਉਹ ਪਾਣੀ ਪੂਰੇ ਭਰੇ ਹੋਏ ਆ, ਤੇ ਜਿਹੜੀਆਂ ਪਹਾੜੀਆਂ ਆ ਉਹ ਬਹੁਤ ਸੈਚੂਰੇਟਡ ਹੈਗੀਆਂ ਆ, ਗਿੱਲੀਆਂ ਆ, ਤੇ ਕਿਸੇ ਟਾਈਮ ਵੀ ਥੱਲੇ ਨੂੰ ਜਿਹੜੀਆਂ ਧੱਸ ਸਕਦੀਆਂ ਹੈਗੀਆਂ। 2 ਬੱਚੇ ਕਹਿੰਦੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸ਼ਾਸਤਾ ਕਾਉਂਟੀ ਦੇ ਵਿੱਚ ਘੁੰਮ ਰਹੇ ਸੀ, ਜਦੋਂ ਉਹਨਾਂ ਦੀ ਜਿੱਥੇ ਵੀ ਉਹ ਪਹਾੜੀ ਹਿਲ ਸਾਈਡ ਦੇ ਉੱਤੇ ਸੀਗੇ ਸ਼ਾਸਤਾ ਡੈਮ ਦੇ ਲਾਗੇ, ਤੇ ਉਹ ਕਲੈਪਸ ਕਰ ਗਿਆ, ਥੱਲੇ ਚਲੇ ਗਿਆ, ਜਿਹਦੇ ਨਾਲ ਉਹ ਡੈਮ ਦੇ ਵਿੱਚ ਹੀ ਜਿਹੜੇ ਆ ਪਾਣੀ ਦਾ ਬੰਨ ਆ ਉੱਥੇ ਡਿੱਗ ਪਏ। ਸ਼ੈਰਿਫ ਦੀ ਜਿਹੜੀ ਡਾਈਵ ਟੀਮ ਆ, ਜਿਹੜੇ ਗੋਤਾਖੋਰ ਆ, ਉਹ ਉਸ ਸੀਨ ਦੇ ਉੱਤੇ ਪਹੁੰਚੇ ਵੀ। ਸੈਨ ਫਰਾਂਸਿਸਕੋ ਤੋਂ 200 ਮੀਲ ਦੂਰ ਇਹ ਜੋ ਸ਼ਾਸਤਾ ਲੇਕ ਹੈਗੀ ਆ, ਪਰ ਉਹਨਾਂ ਨੂੰ ਜਿਹੜਾ ਆ ਉਹ ਬਚਾ ਨਹੀਂ ਸਕੇ ਹੈਗੇ। ਸ਼ੈਰਿਫ ਦੇ ਸਪੋਕਸਪਰਸਨ ਨੇ ਇਹ ਕਿਹਾ ਆ ਕਿ ਸਾਡੀ ਕੋਸ਼ਿਸ਼ ਤਾਂ ਬਹੁਤ ਹੋਈ, ਪਰ ਟਾਈਮ ਜ਼ਿਆਦਾ ਲੱਗ ਗਿਆ, ਜਿਹਦੇ ਕਰਕੇ ਉਹਨਾਂ ਨੂੰ ਬਚਾ ਨਹੀਂ ਸਕੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦੇ ਬਾਰੇ। ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਨਿਊਯਾਰਕ ਪੋਸਟ ਦੇ ਉੱਤੇ ਸ਼ਾਇਦ ਕੀਤੀ ਗਈ ਆ। ਇਹਨਾਂ ਨੇ ਦੱਸਿਆ ਕਿ ਮੈਕਸੀਕਨਾਂ ਨਾਲੋਂ ਚਾਈਨੀ ਜਿਹੜੇ ਨੇ ਉਹ ਜ਼ਿਆਦਾ ਸਰਹੱਦ ਪਾਰ ਕਰਦੇ ਨੇ ਅਮਰੀਕਾ ਦੀ। ਸੈਂਡੀਆਗੋ ਦੇ ਇਲਾਕਿਆਂ ਦੇ ਵਿੱਚ ਉਹ ਕਹਿੰਦੇ ਕਿ ਹਰ ਹਫਤੇ ਈਚ ਵੀਕ ਦੇ ਵਿੱਚ ਚਾਈਨੀਜ਼ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦਾ ਬਹੁਤ ਵੱਡਾ ਨੰਬਰ ਇੱਥੋਂ ਕ੍ਰਾਸ ਕਰ ਰਿਹਾ। ਹੁਣ ਤੱਕ ਕਹਿੰਦੇ ਕਿ 21,000 ਚਾਈਨੀਜ਼ ਚਾਈਨਾ ਦੇ ਨੈਸ਼ਨਲਸ ਨੇ ਜਿਨ੍ਹਾਂ ਨੂੰ ਇਲੀਗਲ ਐਂਟਰ ਕੀਤਾ ਯੂਐਸ ਦੇ ਵਿੱਚ ਇੱਕ ਬਾਰਡਰ ਦੇ ਇੱਕ ਹਿੱਸੇ ਤੋਂ, ਸੈਂਡੀਆਗੋ ਵਾਲੇ ਪਾਸੇ ਤੋਂ, ਅਕਤੂਬਰ ਤੱਕ। ਉਹ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਵੱਡੀ ਪੱਧਰ ਤੇ ਅਰੈਸਟ ਵੀ ਕੀਤੇ ਗਏ ਨੇ। ਜਿਹੜੇ ਅਰੈਸਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਮਿਲਾ ਕੇ ਮੈਕਸੀਕਨਾਂ ਦੀ ਤਕਰੀਬਨ 18,000 ਆ, ਜਦਕਿ ਚਾਈਨੀਜ਼ ਦੀ 21,000 ਦੱਸੀ ਗਈ ਹੈ। ਦੱਸਿਆ ਜਾ ਰਿਹਾ ਕਿ 2023 ਦੇ ਵਿੱਚ ਚਾਈਨਾ ਦੇ ਜਿਹੜੇ ਨੈਸ਼ਨਲ ਨੇ, ਚੀਨੀ ਜਿੰਨੇ ਵੀ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਇੱਕ ਉਛਾਲ ਦੇਖਿਆ ਗਿਆ। ਹੁਣ ਤੱਕ 24,000 ਜਿਹੜੇ ਚਾਈਨੀਜ਼ ਮਾਈਗ੍ਰੈਂਟਸ ਨੇ ਉਹਨਾਂ ਨੇ ਯੂਐਸ ਬਾਰਡਰ ਨੂੰ ਕ੍ਰਾਸ ਕੀਤਾ। ਪਿਛਲੇ ਸਾਲ ਦੇ ਫਿਸਕਲ ਈਅਰ ਦੇ ਜਿਹੜੇ ਆંકੜੇ ਆਪਾਂ ਗੌਰ ਕਰੀਏ, ਉਹ ਕਹਿੰਦੇ ਕਿ 10 ਟਾਈਮ ਹੈ 1970 ਅਰੈਸਟਡ ਕੀਤੇ ਗਏ ਸੀ 2022 ਦੇ ਵਿੱਚ, ਤੇ ਉਹਦੇ ਨਾਲੋਂ 10 ਗੁਣਾ ਜ਼ਿਆਦਾ, ਤੇ ਤਕਰੀਬਨ 7,000% ਜ਼ਿਆਦਾ 2021 ਦੇ ਨਾਲੋਂ, ਜਦੋਂ ਕਿ ਇੱਥੇ ਸਿਰਫ 323 ਚਾਈਨੀਜ਼ ਚੀਨੀ ਨਾਗਰਿਕਾਂ ਨੂੰ ਜਿਹੜਾ ਬਾਰਡਰ ਕ੍ਰਾਸ ਕਰਦਿਆਂ ਉਹਨਾਂ ਨੂੰ ਫੜਿਆ ਗਿਆ ਸੀ, ਕਿਉਂਕਿ ਉਦੋਂ ਪੈਂਡੇਮਿਕ ਟਰੈਵਲ ਬੈਨ ਸੀਗਾ, ਲਾਕਡਾਊਨ ਸੀਗਾ, ਪਰ ਬਾਵਜੂਦ ਇਸ ਦੇ 323 ਚਾਈਨੀਜ਼ ਅਮਰੀਕਾ ਦੀ ਸਰਹੱਦ ਨੂੰ ਪਾਰ ਕਰਕੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਵੜੇ ਸਨ। ਕਹਿੰਦੇ ਕਿ ਪਰ ਹੁਣ ਇਹ ਜਿਹੜਾ ਅੰਕੜਾ ਉਹਦੇ ਨਾਲੋਂ 7,000% ਜ਼ਿਆਦਾ। ਹੁਣ 21,000 ਚਾਈਨੀਜ਼ ਨੈਸ਼ਨਲ ਨੂੰ ਜਿਹੜਾ ਉਹ ਫੜਿਆ ਗਿਆ। ਆਪਾਂ ਅਕਸਰ ਇਹ ਗੱਲ ਦੇਖਦੇ ਹਾਂ ਕਿ ਬਹੁਤ ਵਾਰ ਆਪਾਂ ਨੂੰ ਇਹ ਲੱਗਦਾ ਹੁੰਦਾ ਕਈ ਵਾਰ ਕਿ ਸ਼ਾਇਦ ਪੰਜਾਬੀ, ਹਰਿਆਣੇ ਦੇ ਲੋਕ ਹੀ ਬਾਰਡਰ ਕ੍ਰਾਸ ਕਰਦੇ ਨੇ। ਨਹੀਂ, ਅਮਰੀਕਾ ਦੇ ਹੇਠਲੇ ਮੁਲਕਾਂ ਦੇ, ਹੈਤੀ ਜਾਂ ਹੋਰ ਵੀ ਇਕਵਾਡੋਰ ਜਾਂ ਜਿੰਨੇ ਵੀ ਇਹ ਮੁਲਕ ਨੇ ਹੇਠਲੇ ਪਾਸੇ, ਉਹਨਾਂ ਦੇ ਵਿੱਚੋਂ ਬਹੁਤ ਵੱਡੇ ਲੋਕ, ਕਿਉਂਕਿ ਹੈਤੀ ਵਰਗੇ ਮੁਲਕਾਂ ਦੇ ਵਿੱਚ ਤਾਂ ਸਿਵਲ ਵਾਰ ਵਰਗੇ ਹਾਲਾਤ ਨੇ, ਉੱਥੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਉੱਥੋਂ। ਤੇ ਇਹਦੇ ਨਾਲ ਅਫਰੀਕੀ ਮੁਲਕਾਂ ਦੇ ਵਿੱਚੋਂ ਵੀ ਬਹੁਤ ਵੱਡੀ ਪੱਧਰ ਤੇ ਲੋਕ ਬਾਰਡਰ ਕ੍ਰਾਸ ਕਰਦੇ ਨੇ। ਅੱਜ ਹੀ ਬਾਰਡਰ ਨੂੰ ਲੈ ਕੇ, ਬਾਰਡਰ ਦੇ ਮਾਮਲਿਆਂ ਨੂੰ ਲੈ ਕੇ ਬਾਈਡਨ ਤੇ ਗਵਰਨਰਾਂ ਦੇ ਵਿਚਾਲੇ ਵੀ ਗੱਲਬਾਤ ਹੋਈ ਹੈ। ਜੀ ਅਗਲੀ ਖਬਰ ਵੱਲ ਚਲੀਏ। ਵਾਸ਼ਿੰਗਟਨ ਸਟੇਟ ਦੀ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਫਰਵਰੀ 21 ਨੂੰ, ਜਿਹਦੇ ਵਿੱਚ ਉਹਨਾਂ ਨੇ ਸਿੱਖ ਅਮਰੀਕਨਸ ਦੀਆਂ ਜੋ ਕੰਟਰੀਬਿਊਸ਼ਨਸ ਹੈਗੀਆਂ ਆ ਕਲਚਰ ਦੇ ਲਈ ਤੇ ਹਿਸਟਰੀ ਆਫ ਸਟੇਟ ਦੇ ਲਈ, ਜੋ ਵਾਸ਼ਿੰਗਟਨ ਸਟੇਟ ਆ ਉਹਦੀ ਜਿਹੜੀ ਆਨਰ ਕੀਤਾ ਹੈ, ਉਹਨਾਂ ਨੂੰ ਐਪਰੀਸ਼ੀਏਟ ਕੀਤਾ ਹੈਗਾ। ਇਸ ਬਿੱਲ ਨੂੰ ਮਨਕਾ ਢੀਂਗਰਾ, ਜੋ ਡੈਮੋਕ੍ਰੇਟ ਰੈਡਮੋਂਡ ਤੋਂ ਹੈਗੇ, ਪਹਿਲੇ ਸਿੱਖ ਅਮਰੀਕਨ ਆ ਜੋ ਇਲੈਕਟ ਹੋਏ ਸੀ ਸਟੇਟ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਸਿੱਖ ਵੈਲਿਊਜ਼ ਹੈਗੀਆਂ ਉਹਨਾਂ ਨੇ ਉਸ ਨੂੰ ਇੰਸਪਾਇਰਡ ਕੀਤਾ ਸੀ, ਤੇ ਬਹੁਤ ਸਾਰੇ ਜਿਹੜੇ ਸਿੱਖ ਆ ਵਾਸ਼ਿੰਗਟਨ ਸਟੇਟ ਦੇ ਵਿੱਚ, ਉਹਨਾਂ ਦੀਆਂ ਕੰਟਰੀਬਿਊਸ਼ਨਸ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਹੈਗੀਆਂ। ਹਰ ਵੇਲੇ ਦੁੱਖ ਸੁੱਖ ਦੇ ਵਿੱਚ ਜੋ ਸਿੱਖ ਹੁੰਦੇ ਆ ਉਹ ਸਭ ਤੋਂ ਪਹਿਲਾਂ ਅੱਗੇ ਹੁੰਦੇ ਹੈਗੇ ਆ, ਤੇ ਸਿੱਖ ਅਮਰੀਕਨਸ ਨੇ ਕਹਿੰਦੇ ਭਈ ਸਾਡੀ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਕੰਟਰੀਬਿਊਸ਼ਨਸ ਆ ਉਹ ਕੀਤੀਆਂ ਹੈਗੀਆਂ, ਤੇ ਕਹਿੰਦੇ ਵੀ ਸਾਡੀ ਜਿਹੜੀ ਕਮਿਊਨਿਟੀ ਆ ਬਹੁਤ ਡੀਪਲੀ ਰੂਟਡ ਹੈਗੀ ਆ ਕਮਿਊਨਿਟੀ ਸਰਵਿਸ ਦੇ ਲਈ, ਹਿਊਮੈਨਿਟੀ ਦੇ ਲਈ। ਤੇ ਜਿਹੜੀ ਸਿੱਖ ਧਰਮ ਹੈਗਾ ਆ
ਉਹਦੇ ਵਿੱਚ ਇਕੁਐਲਿਟੀ ਆ ਅਮੰਗ ਹਿਊਮਨ ਬੀਇੰਗਸ 15ਵੀਂ ਸਦੀ ਤੋਂ ਲੈ ਕੇ ਹੁਣ ਤੱਕ, ਖਾਸ ਕਰਕੇ ਜੈਂਡਰ ਇਕੁਐਲਿਟੀ ਨੂੰ ਲੈ ਕੇ। ਤੇ ਸੈਨੇਟ ਨੇ ਇਹ ਵੀ ਰਿਕੋਗਨਾਈਜ਼ ਕੀਤਾ, ਸਿੱਖ ਕਮਿਊਨਿਟੀ ਦੇ ਕੁਝ ਮੈਂਬਰਸ ਨੂੰ ਵੀ ਰਿਕੋਗਨਾਈਜ਼ ਕੀਤਾ, ਤੇ ਸੈਨੇਟ ਦੀ ਜਿਹੜੀ ਸ਼ੁਰੂਆਤ ਆ ਉਹ ਸ਼ਰਨ ਕੌਰ ਨਾਮ ਦੀ ਯੂਥ ਲੀਡਰ, ਜੋ ਸਿੱਖ ਯੂਥ ਲੀਡਰ ਆ ਖਾਲਸਾ ਗੁਰਮਤਿ ਸੈਂਟਰ ਤੋਂ, ਉਸਨੇ ਅਰਦਾਸ ਨਾਲ ਸ਼ੁਰੂ ਕੀਤੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਸਾਊਥ ਯੂਨੀਅਨ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਇੱਕ ਤੇਜ਼ ਰਫ਼ਤਾਰ ਵਹੀਕਲ ਜਿਹੜਾ ਕਿ ਇੱਕ ਟਰੀ ਦੇ ਵਿੱਚ ਜਾ ਟਕਰਾਇਆ ਸੀ ਤੇ ਉਸ ਕਰਕੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। 25 ਸਾਲਾ ਬੇਕਰਸਫੀਲਡ ਦਾ ਹੀ ਰਹਿਣ ਵਾਲਾ ਜਿਹੜਾ ਬੰਦਾ ਹੈ, ਉਹਦੇ ਬਾਰੇ ਕਿਹਾ ਜਾਂਦਾ ਕਿ ਇੱਕ ਮਾਜਦਾ ਨੂੰ ਚਲਾ ਰਿਹਾ ਸੀ, ਮਾਜਦਾ ਕਾਰ ਨੂੰ, ਤੇ ਉਹਦੇ ਵਿੱਚ 6 ਜਾਣੇ ਟਰੈਵਲ ਕਰ ਰਹੇ ਸੀ। ਸਾਊਥ ਯੂਨੀਅਨ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਉਹ ਟਰੈਵਲ ਕਰ ਰਹੇ ਸੀਗੇ। ਉਦੋਂ ਉਹਨਾਂ ਦੀ ਜਿਹੜੀ ਕਾਰ ਸੀ ਉਹ ਬੜੀ ਤੇਜ਼ ਰਫ਼ਤਾਰ ਦੇ ਨਾਲ ਇੱਕ ਟਰੀ ਦੇ ਨਾਲ, ਦਰਖਤ ਦੇ ਨਾਲ ਜਾ ਟਕਰਾਈ। ਇੱਕ ਡਰਾਈਵਰ ਤੇ 2 ਹੋਰ ਜਿਹੜੇ ਪੈਸੇਂਜਰ ਸੀਗੇ ਉਹ ਮੌਕੇ ਤੇ, ਇੰਨੀ ਟੱਕਰ ਇੰਨੀ ਭਿਆਨਕ ਸੀ ਕਿ ਉਹਨਾਂ ਦੋਨਾਂ ਨੂੰ ਮੌਕੇ ਤੇ ਹੀ ਜਿਹੜਾ ਮ੍ਰਿਤਕ ਐਲਾਨਿਆ ਗਿਆ। ਇਸ ਹਾਦਸੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਕੀ ਇਸ ਮਾਮਲੇ ਦੇ ਵਿੱਚ, ਇਸ ਹਾਦਸੇ ਦੇ ਵਿੱਚ ਅਲਕੋਹਲ ਜਾਂ ਡਰੱਗ ਕੋਈ ਫੈਕਟਰ ਹੋ ਸਕਦਾ ਹੈ, ਇਸ ਐਂਗਲ ਤੋਂ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਸੈਨੇਟ ਦੀ ਰੇਸ ਹੋ ਰਹੀ ਆ, ਤੇ ਸੈਨੇਟ ਦੀ ਰੇਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਵੀ ਕੈਲੀਫੋਰਨੀਆ 'ਚ ਪਿਛਲੇ ਲੰਮੇ ਸਮੇਂ ਤੋਂ 2 ਸੈਨੇਟਰਸ ਬੀਬੀਆਂ ਸੀਗੀਆਂ। ਹੁਣ ਜੋ ਨਵੀਂ ਇਲੈਕਸ਼ਨ ਹੋਊਗੀ, ਲੱਗ ਰਿਹਾ ਵੀ ਦੋਨੋਂ ਹੀ ਜਿਹੜੇ ਆ ਬੰਦੇ ਹੋਣਗੇ, ਮੈਨ ਹੋਣਗੇ। ਤੇ ਇੱਕ ਕੰਟਰੋਵਰਸੀ ਪਿਛਲੇ ਦਿਨਾਂ ਤੋਂ ਬਹੁਤ ਚੱਲ ਰਹੀ ਆ। ਰਿਪਰੈਜ਼ੈਂਟੇਟਿਵ ਬਾਰਬਰਾ ਲੀ, ਜੋ ਖੁਦ ਡੈਮੋਕ੍ਰੇਟ ਹੈਗੇ ਆ, ਕੈਲੀਫੋਰਨੀਆ ਓਕਲੈਂਡ ਤੋਂ ਸੈਨੇਟ ਦੇ ਕੈਂਡੀਡੇਟ ਆ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਵੀ ਜਿਹੜੀ ਫੈਡਰਲ ਦੀ ਮਿਨੀਮਮ ਵੇਜ ਆ $50 ਹੋ ਜਾਣੀ ਚਾਹੀਦੀ ਆ। ਸੋ ਇਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਰੈਸਟੋਰੈਂਟਸ ਵਾਲੇ ਆ, ਉਹ ਬਹੁਤ ਉਹਨਾਂ ਨੇ ਜਿੱਦਾਂ ਗੁੱਸਾ ਜ਼ਾਹਰ ਕੀਤਾ। ਕਹਿੰਦੇ ਵੀ ਪਹਿਲਾਂ ਹੀ ਜਿਹੜਾ ਕੈਲੀਫੋਰਨੀਆ ਸਟੇਟ ਦਾ ਡੈਮੋਕ੍ਰੇਟਾਂ ਨੇ ਇੰਨਾ ਜ਼ਿਆਦਾ ਭੱਠਾ ਬਿਠਾਲਤਾ ਆ, ਹੁਣ ਤੁਸੀਂ ਦੱਸੋ ਵੀ $50 ਮਿਨੀਮਮ ਵੇਜ ਜੇ ਰੈਸਟੋਰੈਂਟਾਂ ਦੇ ਵਿੱਚ ਹੋ ਜਾਂਦੀ ਆ, ਤੇ ਸਾਰੇ ਰੈਸਟੋਰੈਂਟ ਕੈਲੀਫੋਰਨੀਆ ਦੇ ਬੰਦ ਹੋ ਜਾਣਗੇ। ਇੱਕ ਜੋ ਚੈਫ ਹੈਗੇ ਆ ਬਹੁਤ ਮਸ਼ਹੂਰ, ਉਹਨਾਂ ਨੇ ਇਹ ਕਿਹਾ ਆ ਵੀ ਸਭ ਤੋਂ ਪਹਿਲਾਂ ਤਾਂ ਜਿਹੜੀ ਬਾਰਬਰਾ ਲੀ ਆ ਰਿਪਰੈਜ਼ੈਂਟੇਟਿਵ, ਉਹਨੂੰ ਸਟੇਟ ਦੇ EMPLOYੀਆਂ ਦੀ ਤਨਖਾਹ ਵਧਾਉਣੀ ਚਾਹੀਦੀ ਆ, $50 ਕਰ ਦੇਣੀ ਚਾਹੀਦੀ ਆ, ਤਾਂ ਕਿ ਪਤਾ ਲੱਗੇ ਵੀ ਸਟੇਟ ਨੂੰ ਪੈਸੇ ਕਿੱਥੋਂ ਆਣੇ ਹੈਗੇ ਆ। ਰਾਈਟ ਨਾਓ ਜੋ ਫੈਡਰਲ ਮਿਨੀਮਮ ਵੇਜ ਆ $7.25 ਆ, ਪਰ ਕੈਲੀਫੋਰਨੀਆ ਦੇ ਵਿੱਚ ਮੇਰੇ ਖਿਆਲ ਨਾਲ $16 ਦੇ ਕਰੀਬ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮਿਨੀਮਮ ਵੇਜ $20 ਤੋਂ ਵੀ ਉੱਤੇ ਆ, ਜਿੱਦਾਂ ਸੈਨ ਫਰਾਂਸਿਸਕੋ। ਪਿਛਲੇ ਸਮੇਂ ਦੇ ਵਿੱਚ ਜੋ ਰੈਸਟੋਰੈਂਟਸ ਹੈਗੇ ਆ, ਫਰੈਂਚਾਈਜ਼ੀ ਆ, ਉਹਨਾਂ ਦੀ ਮਿਨੀਮਮ ਵੇਜ $24-25 ਤੱਕ ਪਹੁੰਚਣ ਦੀ ਵੀ ਜਿਹੜੀ ਗੱਲ ਹੋਈ ਹੈਗੀ ਆ। ਐਂਡਰਿਊ ਗਰੂਅਲ ਰੈਸਟੋਰੈਂਟ ਓਨਰ ਆ, ਸੈਲੀਬ੍ਰਿਟੀ ਸ਼ੈਫ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਗ੍ਰੇਵ ਕੰਸਰਨ ਆ ਸਾਡੇ ਲਈ, ਵੀ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰੋਗੇ, ਕਿਸ ਤਰ੍ਹਾਂ ਦੀਆਂ ਇਹ ਜਿਹੜੀਆਂ ਸਟੇਟਮੈਂਟਾਂ ਆ ਇਹ ਕਰ ਰਹੇ ਹੈਗੇ, ਦੇ ਰਹੇ ਹੈਗੇ ਆ। ਆਪਾਂ ਆਲਰੇਡੀ ਦੇਖਿਆ ਵੀ ਇੰਨਾ ਭੱਠਾ ਜਿਹੜਾ ਆ ਉਹ ਸ਼ਹਿਰਾਂ ਦਾ ਬਿਠਾਲਿਆ ਗਿਆ ਆ, ਖਾਸ ਕਰਕੇ ਓਕਲੈਂਡ, ਸੈਨ ਫਰਾਂਸਿਸਕੋ ਦਾ। ਓਕਲੈਂਡ ਵਿੱਚੋਂ ਤਾਂ ਇੱਕੋ ਹੀ ਇੱਕ ਜਿਹੜਾ ਇਨ ਐਂਡ ਆਊਟ ਰੈਸਟੋਰੈਂਟ ਸੀ ਉਹ ਵੀ ਚਲਾ ਗਿਆ, ਡੈਨੀਜ਼ ਰੈਸਟੋਰੈਂਟ ਸੀ ਉਹ ਵੀ ਚਲਾ ਗਿਆ, ਕਿਉਂਕਿ ਕ੍ਰਾਈਮ ਹੀ ਇੰਨਾ ਜ਼ਿਆਦਾ ਵਧਿਆ ਹੈ ਤੇ ਲੋਕ ਉੱਥੇ ਜਿਹੜਾ ਆ ਕੀ ਕਰਨ। ਕੈਲੀਫੋਰਨੀਆ ਦੇ ਵਿੱਚ ਰਾਈਟ ਨਾਓ ਮਿਨੀਮਮ ਵੇਜ $16 ਦੇ ਕਰੀਬ ਆ, ਤੇ ਕਹਿੰਦੇ ਇਹ ਇਨਕਰੀਜ਼ ਹੋ ਜਾਣੀ ਆ ਅਪ੍ਰੈਲ 1, 2024 ਨੂੰ। ਫੂਡ ਰੈਸਟੋਰੈਂਟ ਜੋ ਵਰਕਰਸ ਆ ਉਹਨਾਂ ਦੀ $20 ਪਰ ਆਵਰ। ਸੋ ਉਹਦੇ ਨਾਲ ਕੀ ਆ ਵੀ ਜਦੋਂ ਰੈਸਟੋਰੈਂਟਾਂ ਦਾ ਫੂਡ ਅਲਟੀਮੇਟਲੀ ਬਹੁਤ ਮਹਿੰਗਾ ਹੋਣਾ ਆ, ਤੇ ਜੋ ਗਰੂਅਲ ਆ ਉਹ ਕਹਿੰਦਾ ਵੀ ਕੈਲੀਫੋਰਨੀਆ ਇਸ ਟਾਈਮ ਵਰਸਟ ਰਨ ਸਟੇਟ ਹੈਗੀ ਆ। ਤੇ ਗੋਲਡਨ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਚੈਲੰਜਸ ਹੈਗੇ ਆ। ਆਪਾਂ ਦੇਖਿਆ ਹੀ ਆ, ਹੋਮਲੈਸਨੈਸ, ਕ੍ਰਾਈਮ, ਮਹਿੰਗਾਈ ਇੰਨੀ ਜ਼ਿਆਦਾ ਹੋਈ ਹੈਗੀ ਆ। ਅਗਲੀ ਖਬਰ 'ਚ ਤੁਹਾਨੂੰ ਦੱਸਾਂਗੇ ਕਿੱਦਾਂ ਜਿਹੜਾ ਤੇਲ ਆ ਉਹਦੀਆਂ ਕੀਮਤਾਂ ਵਧਾ ਕੇ ਇਹਨਾਂ ਨੇ ਜਿਹੜਾ ਤੁਹਾਡਾ ਖੂਨ ਨਿਚੋੜਨਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਸੈਨੇਟ ਦੇ ਲਈ ਕੈਂਡੀਡੇਟ ਹੋਵੇ ਤੇ ਉਹ ਸਟੇਟਮੈਂਟ ਇਦਾਂ ਦੀ ਦੇਵੇ ਵੀ $50 ਮਿਨੀਮਮ ਵੇਜ ਹੋਣੀ ਚਾਹੀਦੀ ਆ, ਤੇ ਉਹ ਜਿਹੜੇ ਸਮਾਲ ਬਿਜ਼ਨੈਸਸ ਆ ਉਹ ਕਿਸ ਤਰ੍ਹਾਂ ਸਰਵਾਈਵ ਕਰੂਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਸੈਲੀਬ੍ਰਿਟੀ ਸ਼ੈਫ ਹੈਗਾ ਐਂਡਰਿਊ ਗਰੂਅਲ, ਉਹਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ, ਉਹ ਤਾਂ ਪਹਿਲਾਂ ਹੀ ਦੌੜ ਦੇ ਵਿੱਚ ਆ ਵੀ ਜੇ ਕਿਤੇ ਬਾਈਡਨ ਹੁਣੀ ਥੱਲੇ ਬਹਿ ਜਾਂਦੇ ਆ ਤੇ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਉਹ ਹੋਣਗੇ। ਤੇ ਜੇ ਕੈਲੀਫੋਰਨੀਆ ਦੀ ਸਿਚੁਏਸ਼ਨ ਇਹ ਆ ਤੇ ਰੱਬ ਨਾ ਕਰੇ ਕਿਤੇ ਗੈਬਨ ਨਿਊਸਮ ਹੁਣੀ
USA ਦੇ ਪ੍ਰੈਜ਼ੀਡੈਂਟ ਬਣ ਗਏ ਤੇ ਫਿਰ ਅਮਰੀਕਾ ਦਾ ਜਿਹੜਾ ਹਾਲ ਆ ਉਹ ਕੀ ਹੋਊਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੀਡੀਆ ਦੀ ਤੇ ਨਾਲ ਹੀ ਲੇਆਫਸ ਦੀ ਤੇ ਟੈਕ ਵਰਕਰਸ ਦੀ। ਯਾਹੂ ਨੇ ਵੀ ਕਈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੀਡਰਸ ਨੇ ਉਹਨਾਂ ਨੂੰ ਲੇਆਫ ਕੀਤਾ ਤੇ ਉਸ ਤੋਂ ਬਾਅਦ ਸਿਸਕੋ ਬਾਰੇ ਚਰਚਾ ਆਪਾਂ ਕੀਤੀ ਨਾਰਥ ਕੈਰੋਲਾਈਨਾ ਦੇ ਵਿੱਚ। ਉਸ ਤੋਂ ਬਾਅਦ ਵਾਇਰਡ ਦੇ ਉੱਤੇ ਇੱਕ ਜਿਹੜਾ ਆਰਟੀਕਲ ਆ ਉਹ ਬੜਾ ਚਰਚਾ ਦੇ ਵਿੱਚ ਆਇਆ ਕਿ ਲੇਆਫ ਦੇ ਵਿਚਾਲੇ ਬਿਟਵੀਨ ਲੇਆਫਸ ਐਂਡ ਟਫ ਇੰਟਰਵਿਊਜ਼ ਦੇ ਟੈਕ ਵਰਕਰ ਜਿਹੜੇ ਨੇ ਉਹ ਸਟ੍ਰੈਸਡ ਆਊਟ ਹੋ ਚੁੱਕੇ ਨੇ। ਤੁਹਾਨੂੰ ਯਾਦ ਹੋਣਾ ਲੰਘੇ ਦਿਨੀ ਇੱਕ ਮਾਰਕ ਜ਼ਕਰਬਰਗ ਦਾ ਵੀ ਇੱਕ ਆਰਟੀਕਲ ਕਹ ਲਓ ਜਾਂ ਉਹਦੀ ਇੰਟਰਵਿਊ ਟਾਈਪ ਜਾਂ ਉਹਦੀ ਪ੍ਰੈਜੈਂਟੇਸ਼ਨ ਚਰਚਾ ਦੇ ਵਿੱਚ ਰਹੀ ਸੀ, ਜਿਹਦੇ ਵਿੱਚ ਟੈਕ ਲੇਆਫਸ ਦੇ ਬਾਰੇ ਖਾਸੀ ਚਰਚਾ ਕੀਤੀ ਗਈ ਸੀ। ਆਪਾਂ ਵਾਇਸ ਦੀ ਗੱਲ ਕਰਦੇ ਹਾਂ। ਵਾਇਸ ਇੱਕ ਮੰਨਿਆ ਪ੍ਰਮੰਨਿਆ ਅਦਾਰਾ ਨਿਊਜ਼ ਇੰਡਸਟਰੀ ਦੇ ਵਿੱਚ। ਹੁਣ ਉਹਦੀ ਜਿਹੜੀ ਚੀਫ ਹੈ ਨਿਊਜ਼ ਚੀਫ ਸੁਬਰੈਟਾ ਡੀ, ਉਹਨਾਂ ਨੇ ਹੁਣ ਇਹ ਅਦਾਰੇ ਨੂੰ ਛੱਡ ਦਿੱਤਾ। ਸੁਬਰੈਟਾ ਡੀ ਅਮਰੀਕਾ ਦੇ ਵਿੱਚ ਉਹਨਾਂ ਜਰਨਲਿਸਟ ਹਸਤੀਆਂ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਦਾ ਕੰਮ ਕਰਨ ਦਾ ਆਪਣਾ ਇੱਕ ਅੰਦਾਜ਼ ਆ ਜਾਂ ਕੰਮ ਕਰਨ ਦੀ ਆਪਣੀ ਇੱਕ ਸਮਰੱਥਾ ਦੇ ਲਈ ਉਹ ਜਾਣੇ ਜਾਂਦੇ ਆ। ਉਹ ਇਸ ਤੋਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀਗੇ ਨਿਊਜ਼ ਗੈਦਰਿੰਗ ਟੀਮ ਦੇ ਵਿੱਚ ABC ਨਿਊਜ਼, ਜਿਹੜਾ ਇੱਥੋਂ ਦਾ ਬਹੁਤ ਇੱਕ ਵੱਡਾ ਅਦਾਰਾ, ਉਸ ਦੇ ਵਿੱਚ। ਹੁਣ ਇਹਨਾਂ ਨੇ ਇਸ ਵਾਇਸ ਮੀਡੀਆ ਨੂੰ ਛੱਡ ਦਿੱਤਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਕਿਉਂਕਿ ਇਸ ਅਦਾਰੇ ਦੇ ਵਿੱਚ ਪਹਿਲਾਂ ਹੀ ਲੇਆਫਸ ਕਾਫੀ ਚੱਲ ਰਹੀਆਂ ਸੀਗੀਆਂ, ਕਾਫੀ 100 ਪੋਜੀਸ਼ਨ ਜਿਹੜੀਆਂ ਨੇ ਉੱਥੋਂ ਮਾਫ ਕਰਨਾ ਲੇਆਫ ਕੀਤੀਆਂ ਗਈਆਂ, ਤੇ ਉਹ ਕਹਿੰਦੇ ਕਿ ਇਹ ਬਹੁਤ ਅਸੀਂ ਸਾਰਿਆਂ ਨੇ ਰਲ ਕੇ ਇਕੱਠਾ ਕੰਮ ਕੀਤਾ ਪਰ ਇਹ ਬਹੁਤ ਟਫ ਸਿਚੁਏਸ਼ਨ ਹੈ ਕਿ ਮੈਂ ਇਸ ਅਦਾਰੇ ਨਾਲ ਬਣੀ ਰਵਾਂ। ਉਹਨਾਂ ਨੇ ਇਸ ਅਦਾਰੇ ਨੂੰ 2020 ਦੇ ਵਿੱਚ ਜਦੋਂ ਇਹ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਸੈਪਟੈਂਬਰ 2022 ਦੇ ਵਿੱਚ 2 ਸਾਲਾਂ ਖਾਤਰ ਜੁਆਇਨ ਕੀਤਾ ਸੀਗਾ। ਤੇ ਖਾਸੀ ਉਹਨਾਂ ਦੇ ਜਿਹੜੇ ਆਰਟੀਕਲਸ ਨੇ ਉਹ ਚਰਚਾ ਦੇ ਵਿੱਚ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ। ਲੰਘੇ ਦਿਨੀ ਵਾਇਸ ਮੀਡੀਆ ਦੇ ਵਿੱਚੋਂ ਕਾਫੀ ਲੇਆਫ ਹੋਈਆਂ ਨੇ। ਇਹ ਵਾਇਸ ਨਿਊਜ਼ ਜਿਹੜਾ ਉਹ ਅਦਾਰਾ ਹੈ ਜਿਹਦੇ ਪੱਤਰਕਾਰ ਇੱਕ ਅਮਰੀਕੀ ਸਿਟੀਜ਼ਨ ਅੰਗਦ ਸਿੰਘ ਨੂੰ ਭਾਰਤ ਦੇ ਵਿੱਚ ਲੈਂਡ ਨਹੀਂ ਸੀ ਕਰਨ ਦਿੱਤਾ ਗਿਆ, ਉਹਨਾਂ ਨੂੰ 에ਅਰਪੋਰਟ ਤੋਂ ਹੀ ਮੋੜ ਦਿੱਤਾ ਗਿਆ ਸੀ। ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ 50 ਸੈਂਟ ਦੇ ਕਰੀਬ ਅਗਲੇ ਸਾਲ ਹੋਰ ਵੱਧ ਜਾਣਗੀਆਂ ਜੀ। ਕਹਿੰਦੇ ਵੀ ਥੈਂਕਸ ਟੂ ਕਲਾਈਮੇਟ ਪ੍ਰੋਗਰਾਮ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੀ ਗੈਸ ਆ ਉਹ ਬਹੁਤ ਮਹਿੰਗੀ ਹੈਗੀ ਆ ਤੇ ਕਹਿੰਦੇ ਵੀ $5 ਤੱਕ ਜਿਹੜੀ ਗੈਸ ਆ ਮੁੜ ਕੇ ਫੇਰ ਇਹ ਜਾ ਸਕਦੀ ਹੈਗੀ ਆ। ਡੈਨੀ ਕੂਲਨਵਰਡ ਕਲਾਈਮੇਟ ਇਕੋਨੋਮਿਸਟ ਹੈਗੇ ਆ ਤੇ ਐਡਵਾਈਜ਼ਰ ਵੀ ਹੈਗੇ ਸਟੇਟ ਦੇ, ਤੇ ਉਹ ਕਹਿੰਦੇ ਆ ਵੀ ਜੇ 50 ਸੈਂਟ ਇਨਕਰੀਜ਼ ਹੋ ਜਾਂਦੀ ਆ ਸੋ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਜਿਹੜਾ ਲੋਕਾਂ ਦੇ ਉੱਤੇ ਪੈਣਾ ਹੈਗਾ ਆ। ਸੋ ਗੈਸੋਲੀਨ ਦੀਆਂ ਪ੍ਰਾਈਸਿਸ ਐਵਰੇਜ ਨੈਕਸਟ ਈਅਰ ਆਉਣ ਵਾਲੇ ਸਾਲ 'ਚ 47 ਸੈਂਟ ਤੋਂ ਲੈ ਕੇ 52 ਸੈਂਟ ਤੱਕ ਇਨਕਰੀਜ਼ ਹੋਣਗੀਆਂ। ਡੀਜ਼ਲ ਦੀਆਂ ਪ੍ਰਾਈਸਿਸ 59 ਸੈਂਟ ਤੋਂ ਲੈ ਕੇ 66 ਸੈਂਟ ਤੱਕ ਇਨਕਰੀਜ਼ ਹੋਣ ਜਾ ਰਹੀਆਂ ਆ। ਕਾਰ ਵਾਲਿਆਂ ਨੇ ਬੜਾ ਵਕਤ ਪਾਇਆ, ਟਰੱਕਾਂ ਵਾਲਿਆਂ ਨੂੰ ਵੀ। ਸੋ ਜੇ ਸਿਚੁਏਸ਼ਨ ਹੁੰਦੀ ਆ ਸੋ ਇਹਦਾ ਅਸਰ ਹੋਰ ਜਿਹੜਾ ਟਰੱਕਿੰਗ ਇੰਡਸਟਰੀ ਤੇ ਬਹੁਤ ਹੋਣਾ ਹੈਗਾ। ਤੇ ਜਾਂਦੇ ਜਾਂਦੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਕਾਫੀ ਜਿਹੜੀ ਆ ਉੱਪਰ ਜਾ ਰਹੀ ਆ। ਸਾਰੇ ਹੀ ਜਿਹੜੇ ਇੰਡੈਕਸ ਆ ਚਾਹੇ ਉਹ S&P ਇੰਡੈਕਸ ਆ, ਨੈਸਡੈਕ ਆ, ਉਹ ਉੱਪਰ ਗਏ ਹੈਗੇ ਆ ਤੇ ਕਹਿੰਦੇ ਵੀ ਰੈਕਰਡ ਇਸ ਟਾਈਮ ਜਿਹੜਾ ਆ ਪੂਰਾ ਬਣਿਆ ਹੈਗਾ। S&P ਇੰਡੈਕਸ ਜੋ 500 ਹੈਗਾ ਉਹ ਕਲੋਜ਼ ਹੋਇਆ 5088.80 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਨੇ ਵੀ 62.42 ਐਡ ਕੀਤੇ ਆ ਤੇ ਉਹ ਕਲੋਜ਼ ਹੋਇਆ ਹੈਗਾ ਆ 39,131 ਤੇ। ਨੈਸਡੈਕ ਵੀ ਅੱਪ ਗਿਆ ਤੇ ਕਲੋਜ਼ ਹੋਇਆ 15,996 ਤੇ ਜਾਂਦੇ ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 88 ਪੈਸੇ ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 72 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ ਜੀ। ਸੋ ਹਰਜੋਤ ਸਿੰਘ ਜੀ, ਆਪਣਾ ਸਮਾਂ ਸਮਾਪਤੀ ਵਾਲਾ ਜੀ। ਇੱਥੇ ਹੀ ਆਪਾਂ ਲੈਣੇ ਜੀ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਤੁਹਾਡਾ ਆਪਣਾ ਪੰਜਾਬੀਆਂ ਦਾ ਮਨਪਸੰਦ ਰੇਡੀਓ, ਪੰਜਾਬੀ ਰੇਡੀਓ USA। ਤੇ ਹੁਣ ਤੁਸੀਂ ਇਸ ਤੋਂ ਬਾਅਦ ਸਰਵਣ ਕਰੋਗੇ ਸ਼ਾਮ ਦੇ ਦੀਵਾ।